ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹੋ ਜਿਹੇ ਰੋਕਾਂ ਲਾ ਕੇ ਤੇ ਰੁਕਣ ਵਾਲਾ ਨਹੀਂ ਕੰਮ। ਲੋਕਾਂ ਨੂੰ ਆਪਣੇ ਧਾਰਮਿਕ ਆਜ਼ਾਦੀ ਜਿਹੜੀ ਆ ਉਹਨੂੰ ਮੰਨਣ ਦਿਓ। ਕਹਿ ਰਹੇ ਸੀ ਕਿ ਤੁਸੀਂ ਸੰਗਤ ਨਾਲ ਇਕੱਠੀ ਕਰੋ, ਆਪੇ ਚਲੇ ਜਾਓ। ਤੇ ਜਿਹੜਾ ਨਸ਼ੇ ਨੂੰ ਰੋਕਣ ਵਾਲੇ ਬੰਦੇ ਸੀ ਉਹਨਾਂ ਨੂੰ ਤੁਸੀਂ ਅੰਦਰ ਦੇਈ ਜਾਂਦੇ। ਜੋ ਪਹਿਲਾਂ ਭਾਈ ਅਮਰਤਪਾਲ ਸਿੰਘ ਨੂੰ ਚੁੱਕਿਆ ਇੱਕ ਮਾਮਲੇ 'ਚ, ਫਿਰ ਝੋਟੇ ਨੂੰ ਤੁਸੀਂ ਉਹ ਵੀ ਚਲੋ ਲੋਕਾਂ ਦਾ ਦਬਾਅ ਬਣ ਗਿਆ ਤਾਂ ਉਹਨੂੰ ਬਾਹਰ ਕੱਢਤਾ, ਨਹੀਂ ਤੇ ਉਹ ਵੀ ਉੱਥੇ ਅੰਦਰ ਸੜਦਾ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਦੂਜੇ ਪੜਾਅ ਦੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਅਰਦਾਸ ਕੀਤੀ ਗਈ ਹੈ। ਅਰਦਾਸ ਬੇਨਤੀ ਉਪਰੰਤ ਸੰਗਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਜੁੜੀਆਂ ਸਨ। ਸਾਡੇ ਨਾਲ ਬਾਪੂ ਜੀ ਮੌਜੂਦ ਨੇ, ਬਾਪੂ ਤਰਸੇਮ ਸਿੰਘ ਜੀ, ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਮੌਜੂਦ ਨੇ। ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ? ਸਰਕਾਰ ਦੇ ਵੱਲੋਂ ਜਿਹੋ ਜਿਹਾ ਤਸ਼ੱਦਦ ਕੀਤਾ ਜਾਂਦਾ ਹੈ, ਕੱਲ੍ਹ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਵੀ ਪਹੁੰਚਦੇ ਹੋ, ਅਰਦਾਸ ਬੇਨਤੀ ਹੁੰਦੀ ਹੈ, ਵੱਡੀ ਗਿਣਤੀ 'ਚ ਸੰਗਤ ਜੁੜਦੀ ਹੈ, ਕੀ ਬਲਬਲੇ ਨੇ ਇਸ ਸਮੇਂ ਮਨ? ਅਸੀਂ ਤੇ ਗੁਰੂ ਮਹਾਰਾਜ ਦਾ ਕਟਾਨਕੋਟ ਸ਼ੁਕਰ ਕਰਦੇ ਹਾਂ ਤੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਇੰਨੀਆਂ ਰੋਕਾਂ ਦੇ ਬਾਵਜੂਦ ਵੀ ਜਿਹੜੇ ਇੱਥੇ ਪਹੁੰਚੇ ਆ, ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਤੇ ਇਸ ਕਰਕੇ ਅੱਗੇ ਤੋਂ ਵੀ ਉਹਨਾਂ ਨੂੰ ਕਿਹਾ ਵੀ ਚਲੋ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਰੋਕਾਂ ਲਾ ਕੇ ਤੇ ਰੁਕਣ ਵਾਲਾ ਨਹੀਂ ਕੰਮ। ਤੁਸੀਂ ਇਹੋ ਜਿਹੇ ਨਾ ਇਹੋ ਜਿਹੇ ਲੈਵਲ ਤੇ ਥੱਲੇ ਲੈਵਲ ਤੇ ਆਓ ਤੇ ਲੋਕਾਂ ਨੂੰ ਆਪਣੇ ਧਾਰਮਿਕ ਆਜ਼ਾਦੀ ਜਿਹੜੀ ਆ ਉਹਨੂੰ ਮੰਨਣ ਦਿਓ। ਅੱਗੇ ਕਈ ਚੀਜ਼ਾਂ ਤੇ ਤੁਸੀਂ ਪਾਬੰਦੀ ਲਾ ਹੀ ਛੱਡੀ ਹੈ, ਪਰ ਇਹ ਗੁਰਦੁਆਰਿਆਂ 'ਚ ਆਉਣਾ ਜਾਣਾ ਜਾਂ ਇਹ ਚੀਜ਼ਾਂ ਤੇ ਬਹੁਤ ਮਾੜੀ ਗੱਲ ਹੈ। ਇਹਨੂੰ ਕਿਵੇਂ ਵੇਖਦੇ ਹੋ ਕਿ ਗੁਰੂ ਘਰ ਆਉਣ ਤੋਂ ਹੀ ਰੋਕ ਦੇਣਾ ਇੱਕ ਤਰੀਕੇ ਦੇ ਨਾਲ ਆਪਣੇ ਇਸ਼ਟ 'ਚ, ਜਿਹਦੇ 'ਚ ਬੰਦਾ ਯਕੀਨ ਰੱਖਦਾ ਉੱਥੇ ਜਾ ਕੇ ਅਰਦਾਸ ਬੇਨਤੀ ਕਰਨਾ ਹਰੇਕ ਕਿਸੇ ਦਾ ਹੱਕ ਹੈ, ਪਰ ਉਹ ਵੀ ਖੋਹਣ ਦੀ ਕੋਸ਼ਿਸ਼ ਕਰਨਾ, ਇਹ ਕਿੱਥੇ ਤੱਕ ਦੀ ਨੀਵੀਂ ਗੱਲ ਮੰਨਦੇ ਹੋ? ਇਹ ਬਹੁਤ ਹੀ ਘਟੀਆ, ਬਹੁਤ ਹੀ ਨਖੇਦੀਜਨਕ ਗੱਲ ਹੈ। ਇਹ ਕੋਈ ਸਮਝਦਾਰ ਬੰਦੇ ਨੂੰ ਤੇ ਮੇਰੇ ਖਿਆਲ ਨਹੀਂ ਇਹ ਕੋਈ ਹਜਮ ਹੁੰਦੀ ਹੋਵੇ ਵੀ ਇੱਦਾਂ ਦਾ ਕੰਮ ਕੀਤਾ ਜਾਣਾ ਚਾਹੀਦਾ। ਤੇ ਇਸ ਕਰਕੇ ਜਿੰਨੇ ਆਉਣਾ ਵਾ ਜਾਂ ਜਿਹੜੇ ਭਾਈ ਸਾਹਿਬ ਦੇ ਜਾਂ ਸਿੱਖ ਸੰਗਤ ਦੇ ਸ਼ਹੀਦਾਂ ਦੇ ਬੰਦੀ ਸਿੰਘਾਂ ਦੇ ਮਨ 'ਚ ਸਤਿਕਾਰ ਆ, ਉਹ ਇਹ ਘਟਾ ਨਹੀਂ ਸਕਦੇ ਇੱਦਾਂ। ਉਹ ਦਿਨੋਂ ਦਿਨ ਵੱਧਦਾ ਹੀ ਹੈ। ਬਾਪੂ ਜੀ ਇਹ ਤਾਂ ਹੋ ਗਿਆ, ਜਿਹੜੀ ਕੱਲ੍ਹ ਵਾਲੀ ਗੱਲ ਤਾਂ ਬਾਹਰ ਆ ਗਈ ਕਿਉਂਕਿ ਉਹ ਜਨਤਕ ਤੌਰ ਤੇ ਹੋਇਆ ਜੋ ਕੁਝ। ਉਸ ਤੋਂ ਪਹਿਲਾਂ ਵੀ ਤੁਹਾਡੇ ਨਾਲ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦਾ ਸੰਪਰਕ ਬਣਾਇਆ ਵੀ ਤੁਸੀਂ ਕੋਈ ਆਪਣਾ ਕੋਈ ਅਗਲਾ ਉਹ ਨਾ ਦਿਓ, ਕੋਈ ਵੀ ਪ੍ਰੋਗਰਾਮ ਨਾ ਦਿਓ, ਕੁਝ ਵੀ ਇਦਾਂ ਦਾ ਨਾ ਕਰੋ, ਇਦਾਂ ਦਾ ਕੋਈ ਦਬਾਅ? ਉਹ ਕਹਿ ਰਹੇ ਸੀ ਕਿ ਤੁਸੀਂ ਸੰਗਤ ਨਾਲ ਇਕੱਠੀ ਕਰੋ, ਆਪੇ ਚਲੇ ਜਾਓ, ਪ੍ਰੋਗਰਾਮ ਕਰ ਲਓ। ਅਸੀਂ ਸੰਗਤ ਵੀ ਗੁਰੂ ਦੀ ਆ ਤੇ ਪ੍ਰੋਗਰਾਮ ਵੀ ਸਾਰਾ ਪੰਥ ਦਾ ਵਾ ਤੇ ਚਲੋ ਅਸੀਂ ਕਿਹੜਾ ਫੜ ਕੇ ਤੇ ਕਿਸੇ ਨੂੰ ਨਹੀਂ ਲਿਆ ਰਹੇ। ਜਿਹੜਾ ਆਪਣੀ ਖੁਸ਼ੀ ਨਾਲ ਆਉਣਾ ਚਾਹੁੰਦਾ ਉਹ ਤੇ ਜਿਹੜਾ ਆਪਣਾ ਫਰਜ਼ ਸਮਝਦਾ ਉਹ ਪਹੁੰਚਿਆ। ਜੋ ਨਸ਼ਿਆਂ ਦੀ ਗੱਲ ਕੀਤੀ ਗਈ ਹੈ, ਜਦੋਂ ਪ੍ਰੈਸ ਨੋਟ ਪੜ੍ਹਦੇ ਆ ਉਸ ਦੇ ਵਿੱਚ ਨਸ਼ਿਆਂ ਦੇ ਬਾਰੇ ਲਿਖਿਆ ਗਿਆ ਕਿਸ ਤਰੀਕੇ ਦੇ ਨਾਲ ਨਸ਼ਾ ਪ੍ਰਚੰਡ ਹੁੰਦਾ ਹੈ ਪੰਜਾਬ ਦੇ ਵਿੱਚ, ਫਿਰ ਉਸ ਨੂੰ ਰੋਕਣ ਲਈ ਬੀਤੇ ਦਿਨੀ ਪੰਜਾਬ ਸਰਕਾਰ ਦੇ ਵੱਲੋਂ ਵੀ ਤਹਈਆ ਕੀਤਾ ਗਿਆ, ਅਰਦਾਸ ਬੇਨਤੀ ਕੀਤੀ ਗਈ ਅਕਾਲ ਤਖ਼ਤ ਸਾਹਿਬ ਤੇ ਜਾ ਕੇ। ਕੀ ਮੰਨਦੇ ਹੋ ਕਿ ਇਸ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ ਹੈ? ਇਹ ਤੇ ਤੁਸੀਂ ਫੀਲਡ 'ਚ ਵਿਚਰਦੇ ਜੋ, ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਨਸ਼ਾ ਅੱਗੇ ਤੋਂ ਦਿਨੋਂ ਦਿਨ ਵੱਧ ਰਿਹਾ, ਘੱਟ ਤੇ ਨਹੀਂ ਰਿਹਾ। ਕ੍ਰਾਈਮ ਵੱਧ ਰਿਹਾ, ਰੋਜ਼ 2-2 4-4 ਮਰਡਰ ਹੋ ਰਹੇ ਆ। ਇਹ ਸਾਰਾ ਨਸ਼ੇ ਦੀ ਦੇਣ ਹੈ। ਤੇ ਜਿਹੜਾ ਨਸ਼ੇ ਨੂੰ ਰੋਕਣ ਵਾਲੇ ਬੰਦੇ ਸੀ ਉਹਨਾਂ ਨੂੰ ਤੁਸੀਂ ਅੰਦਰ ਦੇਈ ਜਾਂਦੇ। ਜੋ ਪਹਿਲਾਂ ਭਾਈ ਅਮਰਤਪਾਲ ਸਿੰਘ ਨੂੰ ਚੁੱਕਿਆ ਇੱਕ ਮਾਮਲੇ 'ਚ, ਫਿਰ ਝੋਟੇ ਨੂੰ ਤੁਸੀਂ ਉਹ ਵੀ ਚਲੋ ਲੋਕਾਂ ਦਾ ਦਬਾਅ ਬਣ ਗਿਆ ਤਾਂ ਉਹਨੂੰ ਬਾਹਰ ਕੱਢਤਾ, ਨਹੀਂ ਤੇ ਉਹ ਵੀ ਉੱਥੇ ਅੰਦਰ ਸੜਦਾ। ਤੇ ਇਹ ਤਾਂ ਝੂਠੀਆਂ ਖਾਲੀ ਡਰਾਮੇਬਾਜ਼ੀਆਂ ਕਰ ਰਹੇ ਆ ਵੀ ਅਸੀਂ ਨਸ਼ਾ ਰੋਕ ਰਹੇ ਹਾਂ। ਨਸ਼ੇ ਦਾ ਤੇ ਦਿਨੋਂ ਦਿਨ ਵੱਧ ਰਿਹਾ। ਬਾਪੂ ਜੀ ਜਦੋਂ ਜਾਂਦੇ ਹੋ ਮੁਲਾਕਾਤ ਦੇ ਲਈ ਉੱਥੇ ਜੇਲ੍ਹ ਦੇ ਵਿੱਚ, ਤੇ ਕਿਹੋ ਜਿਹੇ ਚੜ੍ਹਦੀ ਕਲਾ 'ਚ ਨੇ ਭਾਈ ਸਾਹਿਬ, ਤੇ ਕੀ ਉਹਨਾਂ ਦਾ ਸੰਦੇਸ਼ ਕੀ ਹੈ? ਉਹ ਸਾਰੇ ਸਿੰਘ ਹੀ ਚੜ੍ਹਦੀ ਕਲਾ 'ਚ ਆ, ਤੇ ਉਹਨਾਂ ਦਾ ਸੰਦੇਸ਼ ਹੈ ਤੁਸੀਂ ਚੜ੍ਹਦੀ ਕਲਾ 'ਚ ਰਹੋ, ਅਸੀਂ ਕੋਈ ਗੱਲ ਨਹੀਂ, ਅਸੀਂ ਠੀਕ ਹੈ, ਗੁਰੂ ਦੇ ਭਾਣੇ 'ਚ ਸਭ ਕੁਝ ਠੀਕ ਹੈ। ਸੋ ਇਹ ਤੁਸੀਂ ਬੀਤੇ ਦਿਨ ਹੀ ਬਾਹਰ ਜਾਣਾ ਸੀ, ਵਿਦੇਸ਼ 'ਚ ਜਾਣਾ ਸੀ, ਉਸ ਦਿਨ ਤੁਹਾਨੂੰ ਰੋਕਿਆ ਗਿਆ, ਉਸ ਦਾ ਕਾਰਨ ਕੀ ਦੱਸਿਆ ਸਰਕਾਰ ਨੇ, ਪ੍ਰਸ਼ਾਸਨ ਨੇ, ਜਿਨ੍ਹਾਂ ਨੇ ਤੁਹਾਨੂੰ? ਕਾਰਨ ਕੋਈ ਨਹੀਂ ਗਾ, ਪਰ ਜਾ ਨਹੀਂ ਸਕਦੇ ਤੁਸੀਂ। ਕਿਉਂ ਕਾਰਨ ਕੀ ਹੁਣ ਇਹ ਤੇ ਹੁਣ ਉਹਨਾਂ ਨੇ ਪਤਾ ਵੀ ਨਹੀਂ, ਕੋਈ ਨਹੀਂ ਕਾਰਨ। ਮੈਂ ਪੁੱਛਿਆ, ਮੈਂ ਮੈਨੂੰ ਕਾਰਨ ਨੋਟ ਲਿਖਾ ਦਿਓ ਵੀ ਮੈਂ ਕਾਹਦੀ ਵਜ੍ਹਾ ਨਾਲ ਨਹੀਂ ਜਾ ਰਹੇ। ਨਹੀਂ, ਉਹ ਕਹਿੰਦੇ ਸਾਡੇ ਕੋਲ ਕੋਈ ਕਾਰਨ ਨਹੀਂ ਸਾਡੇ ਕੋਲ ਹੈਗਾ, ਪਰ ਸਾਨੂੰ ਆਰਡਰ ਆ ਵੀ ਨਹੀਂ ਜਾਣ ਦੇਣਾ। ਲਿਖਤੀ ਕਾਗਜ਼ ਵੀ ਨਹੀਂ ਤੁਹਾਨੂੰ ਕੋਈ ਦਿਖਾਇਆ? ਨਹੀਂ। ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਭਾਈ ਅਮਰਤਪਾਲ ਸਿੰਘ ਜੀ ਦੇ ਪਿਤਾ ਭਾਈ ਤਰਸੇਮ ਸਿੰਘ ਜੀ, ਜਿਨ੍ਹਾਂ ਨੇ ਚਾਨਣਾ ਪਾਇਆ ਕਿ ਭਾਈ ਸਾਹਿਬ ਜੇਲ੍ਹ ਦੇ ਵਿੱਚ ਨੇ, ਕੀ ਉਹਨਾਂ ਦਾ ਸੰਦੇਸ਼ ਹੈ ਤੇ ਕੀ ਕੁਝ ਅੱਜ ਅਰਦਾਸ ਬੇਨਤੀ ਹੋਈ ਹੈ ਤੇ ਅਗਲੇ ਕੀ ਪ੍ਰੋਗਰਾਮ ਨੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।